ਅਗਲੀ ਤੇ ਜਿਹੜੀ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹਵਾਈ ਦੀ ਜਿਹੜਾ ਬਿਗ ਆਈਲੈਂਡ ਹੈਗਾ ਆ ਮਉਨਾ ਲੋਆ, ਉਹ ਕਹਿੰਦੇ ਵੀ ਪਹਿਲੀ ਵਾਰੀ 1984 ਤੋਂ ਬਾਅਦ ਚ ਇਹ ਜਿਹੜਾ ਜਵਾਲਾਮੁਖੀ ਆ ਉਹ ਸ਼ਾਇਦ ਫਟੇਗਾ। ਇਸ ਦੇ ਚੱਲਦਿਆਂ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਐਸ਼ਫਾਲ ਆ, ਜਿਹੜੀ ਸਵਾਹ ਆ ਉਹ ਡਿੱਗਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। 40 ਸਾਲਾਂ ਚ ਪਹਿਲੀ ਵਾਰੀ ਮੋਨਾ ਲੋਆ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਹਰਜੋਤ ਸਿੰਘ ਜੀ ਐਕਟਿਵ ਵੋਲਕੈਨੋ ਆ, ਜਵਾਲਾਮੁਖੀ ਹੈ, ਜਿਹੜਾ ਲਗਾਤਾਰ ਮੱਘਦਾ ਰਹਿੰਦਾ ਹੈ, ਕਹਿ ਸਕਦੇ ਆ ਵੀ ਉਹ ਫਟ ਸਕਦਾ ਆ। ਉੱਥੇ ਆਲਰੇਡੀ ਐਸ਼ਫਾਲ ਦੀ ਐਡਵਾਈਜ਼ਰੀ ਇਸ ਅੱਜ ਦੇ ਦਿਨ ਜਿਹੜੀ ਉਹਨਾਂ ਨੇ ਜਾਰੀ ਕੀਤੀ ਹੈਗੀ ਆ। ਹਵਾਈ ਵੋਲਕੈਨੋਜ਼ ਨੈਸ਼ਨਲ ਪਾਰਕਸ ਕਹਿੰਦੇ ਵੀ ਇਰਪਸ਼ਨ ਦੇ ਨਾਲ ਹਾਲ ਦੀ ਘੜੀ ਖਤਰਾ ਤਾਂ ਨਹੀਂ ਆ, ਜਿਹੜੀਆਂ ਉਸ ਦੇ ਹੇਠਾਂ, ਜਿਹੜੀਆਂ ਪਹਾੜੀ ਦੇ ਹੇਠਾਂ, ਜਵਾਲਾਮੁਖੀ ਦੇ ਹੇਠਾਂ ਜਿਹੜੀਆਂ ਕਮਿਊਨਿਟੀਜ਼ ਲੋਕ ਵਸਦੇ ਆ ਉਹਨਾਂ ਨੂੰ, ਤੇ ਜਾਂ ਫਲਾਈਟਸ ਨੂੰ ਜਿਹੜੀਆਂ ਉਧਰ ਅੰਦਰੋਂ ਬਾਹਰ ਜਿਹੜੀਆਂ ਉੱਥੇ ਜਾ ਰਹੀਆਂ ਹੈਗੀਆਂ। ਸੋ ਪਰ ਜੇ ਅਚਨਚੇਤੇ ਤੇਜ਼ ਹੋ ਜਾਂਦਾ ਹੈ, ਕੰਮ ਵੱਧ ਜਾਂਦਾ ਆ, ਤਾਂ ਫਿਰ ਮੁਸ਼ਕਿਲ ਜਿਹੜੀ ਉਹ ਆ ਸਕਦੀ ਆ। ਲਾਵਾ ਦੇ ਓਵਰਫਲੋ ਹੋਣ ਦੀਆਂ ਰਿਪੋਰਟਾਂ ਜਿਹੜੀਆਂ ਉਹ ਆਲਰੇਡੀ ਆ ਰਹੀਆਂ ਆ, ਪਰ ਕਹਿ ਸਕਦੇ ਆ ਵੀ ਸਹਿਜੇ ਸਹਿਜੇ ਜਿਹੜਾ ਇਹ ਲਾਵਾ ਵਗ ਰਿਹਾ ਆ, ਇਹ ਇੱਕਦਮ ਅਚਨਚੇਤੇ ਜਿੱਦਾਂ ਜਵਾਲਾਮੁਖੀ ਫਟਣ ਵਾਲੀ ਗੱਲ ਹੁੰਦੀ ਆ, ਉਹ ਗੱਲ ਜਿਹੜੀ ਉੱਥੇ ਨਹੀਂ ਜਿਹੜੀ ਹਾਲ ਦੀ ਘੜੀ ਬਣੀ। ਸੋ ਪਰ ਐਸ਼ਫਾਲ ਨੂੰ ਲੈ ਕੇ, ਜਿਹੜੀ ਸਵਾਹ ਡਿੱਗਣ ਨੂੰ ਲੈ ਕੇ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਆ। ਕਹਿੰਦੇ ਵੀ ਜਿਨ੍ਹਾਂ ਲੋਕਾਂ ਨੂੰ ਖਾਸ ਕਰਕੇ ਸਾਹ ਨੂੰ ਲੈ ਕੇ ਬਿਮਾਰੀਆਂ ਨੇ, ਉਹਨਾਂ ਨੂੰ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਆ। ਐਸ਼ ਪਾਰਟੀਕਲਸ ਕਾਫੀ ਵੱਡੇ ਹੁੰਦੇ ਆ ਤੇ ਉਹ ਤੁਹਾਡੇ ਸਰੀਰ ਦੇ ਵਿੱਚ ਅੰਦਰ ਜਾ ਕੇ ਨੁਕਸਾਨ ਪਹੁੰਚਾਉਂਦੇ ਨੇ, ਤੇ ਮੂੰਹ ਤੇ ਨੱਕ ਢੱਕਣ ਦੇ ਲਈ, ਮਾਸਕ ਦੇ ਨਾਲ ਢੱਕ ਕੇ ਲੰਘਣ ਦੇ ਲਈ ਉੱਥੋਂ ਜਿਹੜੀ ਉਹ ਆਖੀ ਆ। ਵਿਜ਼ਿਬਿਲਿਟੀ ਵੀ ਕਾਫੀ ਜਿਹੜੀ ਇਸ ਦੇ ਨਾਲ ਘਟ ਜਾਂਦੀ ਆ। ਸੋ ਹਾਲ ਦੀ ਘੜੀ ਕੁਛ ਕੁ ਇਕਵਿਪਮੈਂਟ ਜਾਂ ਇਨਫਰਾਸਟ੍ਰਕਚਰ ਨੂੰ ਥੋੜੇ ਬਹੁਤੇ ਨੁਕਸਾਨ ਦੀ ਰਿਪੋਰਟਸ ਆ ਰਹੀਆਂ ਨੇ ਜੀ। ਕੁਆਟਰ ਆਫ ਇੰਚ ਤੱਕ ਜੋ ਐਸ਼ ਆ ਉਹ ਪੈ ਸਕਦੀ ਆ, ਡਿੱਗ ਸਕਦੀ ਆ। ਕਹਿੰਦੇ ਭਈ ਜਿਹੜੇ ਲੋਕਾਂ ਨੂੰ ਰੈਸਪੀਰੇਟਰੀ ਇਲਨੈਸ ਦੀ ਪ੍ਰੋਬਲਮ ਆ, ਉਹਨਾਂ ਨੂੰ ਅੰਦਰ ਹੀ ਰਹਿਣਾ ਚਾਹੀਦਾ ਆ, ਤੇ ਕੋਈ ਐਸ਼ ਦੇ ਪਾਰਟੀਕਲਸ ਇਨਹੇਲ ਨਹੀਂ ਕਰਨੇ ਚਾਹੀਦੇ। ਇਹਦੇ ਨਾਲ ਜੋ ਫਸਲਾਂ ਆ ਤੇ ਜਾਨਵਰ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਪਿਛਲੇ ਹੀ ਅਕਤੂਬਰ ਮਹੀਨੇ ਦੇ ਵਿੱਚ ਛੋਟੇ ਛੋਟੇ ਕਈ ਭੂਚਾਲ ਇਸ ਏਰੀਏ ਦੇ ਵਿੱਚ ਆਏ ਸੀ, ਤੇ ਇਸੇ ਕਰਕੇ ਪ੍ਰੈਡਿਕਟ ਕੀਤਾ ਜਾ ਰਿਹਾ ਸੀ ਵੀ ਜਵਾਲਾਮੁਖੀ ਫਟੇਗਾ। ਤੇ ਹੁਣ ਫੇਰ ਜੋ eruption ਆ ਉਹ ਮੋਕੂ ਆਇਓਵੋ ਜੋ ਸਮਿਟ ਕਾਲੇਰਾ ਆ ਮੌਨਾ ਲੋਆ ਦੇ ਵਿੱਚ, ਉੱਥੇ 11:30 ਨੂੰ ਫਟ ਗਿਆ ਹੈਗਾ, ਉੱਥੋਂ ਸ਼ੁਰੂ ਹੋ ਗਈ ਹੈਗੀ ਆ। ਉਹਦੇ ਲਾਗੇ ਇੱਕ ਹੋਰ ਟਾਊਨ ਹੈ ਕਿਲੋ ਆ, ਉੱਥੇ 2018 ਦੇ ਵਿੱਚ ਜੋ ਜਵਾਲਾਮੁਖੀ ਸੀ ਉਹ ਫਟਿਆ ਸੀ।